ਵੀਅਰਸ ਫੇਰ ਦੁਬਾਰਾ ਤੁਹਾਡਾ ਸਵਾਗਤ ਹੈ ਪ੍ਰੋਗਰਾਮ ਸੱਚੋ ਸੱਚ ਵਿੱਚ ਜੀ। ਡਾਕਟਰ ਸਾਹਿਬ, ਸਾਡੀ ਅਗਲੀ ਈਮੇਲ ਆਸਟ੍ਰੇਲੀਆ ਤੋਂ ਇੱਕ ਵਿਦਿਆਰਥੀ ਵੀਰ ਮਨਵੀਰ ਸਿੰਘ ਜੀ ਦੀ ਹੈ। ਇਹ ਲਿਖਦੇ ਹਨ, ਸਤਿਕਾਰਯੋਗ ਡਾਕਟਰ ਅਮਰਜੀਤ ਸਿੰਘ ਜੀ ਤੇ ਟੀਵੀ 84 ਦੀ ਸਮੁੱਚੀ ਟੀਮ ਨੂੰ ਦਾਸ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਉਸ ਧਰਤੀ ਦਾ ਜੰਮਪਲ ਹਾਂ ਜਿੱਥੋਂ ਕਦੀ ਭਾਈ ਸੁੱਖਾ ਸਿੰਘ ਮਾੜੀ ਕੰਬੋਕੇ ਅਤੇ ਭਾਈ ਮਤਾਬ ਸਿੰਘ ਮੀਰਾਕੋਟ ਨੇ ਮੱਸੇ ਰੰਗੜ ਦਾ ਸਿਰ ਵੱਢ ਕੇ ਲਿਆਂਦਾ ਸੀ ਅਤੇ ਫਿਰ ਮੌਜੂਦਾ ਸਿੱਖ ਸੰਘਰਸ਼ ਵਿੱਚ ਭਾਈ ਗੁਰਜੰਟ ਸਿੰਘ ਰਾਜਸਥਾਨੀ ਨੇ ਆਪਣਾ ਯੋਗਦਾਨ ਪਾਇਆ। ਮੈਂ ਵੀ ਕੌਮ ਦੀ ਸੇਵਾ ਵਾਸਤੇ ਵਚਨਬੱਧ ਹਾਂ। ਅੱਗੇ ਸਤਿਗੁਰੂ ਦੀਆਂ ਸਤਿਗੁਰੂ ਜਾਣੇ ਕੀ ਪਾਣਾ ਵਰਤਣਾ ਹੈ। ਮੈਂ ਪਹਿਲੀ ਵਾਰ ਤੁਹਾਨੂੰ ਲਿਖ ਰਿਹਾ ਹਾਂ ਅਤੇ ਆਪ ਜੀ ਦੀ ਹਸਤੀ ਤੋਂ ਕਾਫੀ ਸਮੇਂ ਤੋਂ ਮੀਡੀਆ ਰਾਹੀਂ ਵਾਕਫ ਹਾਂ, ਪਰ ਟੀਵੀ 84 ਨਾਲ ਸਿਰਫ 2 ਮਹੀਨੇ ਪਹਿਲਾਂ ਹੀ ਜੁੜਿਆ ਹਾਂ। ਮੈਂ ਟੀਵੀ 84 ਰਾਹੀਂ ਆਪ ਜੀ ਨੂੰ ਬੇਨਤੀ ਕਰਦਾ ਹਾਂ ਕਿ ਸਿੱਖ ਸੰਗਤਾਂ ਨੂੰ ਵਿਗੜੀ ਹੋਈ ਤਵਾਰੀਖ ਬਾਰੇ ਅਤੇ ਗੁਰੂ ਸਾਹਿਬਾਨ ਦੀਆਂ ਸਾਖੀਆਂ ਬਾਰੇ ਕੁਝ ਸਹੀ ਜਾਣਕਾਰੀ ਦਿੱਤੀ ਜਾ ਸਕੇ। ਗੁਰੂ ਸਾਹਿਬਾਨ ਦੀਆਂ ਵੱਖ-ਵੱਖ ਸਮੇਂ ਵਿੱਚ ਕਰਾਮਾਤਾਂ ਦਿਖਾਉਣ ਦਾ ਜ਼ਿਕਰ ਜੋ ਸ਼ਾਇਦ ਸਹੀ ਨਹੀਂ ਹੈ ਅਤੇ ਸਿੱਖਾਂ ਨੂੰ ਅਕਾਲ ਪੁਰਖ ਨਾਲ ਜੋੜਨ ਦੀ ਬਜਾਏ ਕਿਵੇਂ ਕਰਾਮਾਤਾਂ ਦੇਵੀ ਦੇਵਤਿਆਂ ਦੀ ਸ਼ਕਤੀ ਵੱਲ ਜ਼ਿਆਦਾ ਖਿੱਚਦੀਆਂ ਹਨ, ਜਿਵੇਂ ਗੁਰੂ ਨਾਨਕ ਸਾਹਿਬ ਦੀ ਮੱਕੇ ਦੀ ਸਾਖੀ, ਸੱਪ ਦੀ ਛਾਂ ਕਰਨ ਵਾਲੀ ਸਾਖੀ ਅਤੇ ਬਾਬਾ ਬੁੱਢਾ ਜੀ ਦਾ ਮਾਤਾ ਜੀ ਨੂੰ ਬੱਚੇ ਦਾ ਵਰ ਦੇਣਾ ਆਦਿਕ। ਜਦੋਂ ਕਿ ਗੁਰੂ ਸਾਹਿਬ ਨੇ ਮੁੜ ਤੋਂ ਹੀ ਕਰਾਮਾਤ ਨੂੰ ਨਕਾਰਿਆ ਹੈ ਅਤੇ ਕਿਹਾ ਹੈ ਕਿ ਕਰਾਮਾਤ ਕਹਿਰ ਦਾ ਨਾਮ ਹੈ ਅਤੇ ਸਿਰਫ ਅਕਾਲ ਪੁਰਖ ਹੀ ਇੱਕੋ ਇੱਕ ਕਰਾਮਾਤ ਹਨ। ਸ਼ਾਇਦ ਇਹੀ ਕਾਰਨ ਹੈ ਕਿ ਅੱਜ ਸਾਡੀ ਕੌਮ ਦਾ ਇੱਕ ਵੱਡਾ ਹਿੱਸਾ ਕਰਾਮਾਤਾਂ ਅਤੇ ਬੱਚੇ ਦੇਣ ਵਾਲੇ ਬਾਬਿਆਂ ਪਿੱਛੇ, ਭੂਤ ਕੱਢਣ ਵਾਲੇ ਬਾਬਿਆਂ ਪਿੱਛੇ ਲੱਗ ਜਾਂਦਾ ਹੈ। ਜਿਵੇਂ ਇੱਕ ਵਾਰ ਸ਼ਹੀਦ ਬਾਬਾ ਗੁਰਬਚਨ ਸਿੰਘ ਮਾਨੋ ਚਾਹਲ ਦੀ ਮਾਤਾ ਨੇ ਉਹਨਾਂ ਨੂੰ ਮੜੀ ਦੇ ਤੋੜਨ ਸੰਬੰਧੀ ਪੁੱਛਿਆ ਸੀ ਕਿ ਇਹ ਉਹਨਾਂ ਨੇ ਕਿਉਂ ਕੀਤਾ, ਤਾਂ ਉਹਨਾਂ ਨੇ ਕਿਹਾ ਸੀ ਕਿ ਜੇ ਮੈਂ ਗੁਰੂ ਦਾ ਸਿੱਖ ਹੋ ਕੇ ਇੱਕ ਮਰੇ ਹੋਏ ਇਨਸਾਨ ਦੀ ਮੜੀ ਤੇ ਆਪਣੀ ਰਾਖੀ ਨਹੀਂ ਕਰ ਸਕਦਾ ਤਾਂ ਮੈਂ ਗੁਰੂ ਨੂੰ ਆਪਣੀ ਕਿਰਪਾਨ ਵਾਪਸ ਕਰ ਦੇਵਾਂਗਾ, ਫਿਰ ਇਹਦਾ ਕੋਈ ਫਾਇਦਾ ਨਹੀਂ ਹੈ। ਇੱਕ ਹੋਰ ਸਵਾਲ ਜੋ ਮੈਨੂੰ ਬਹੁਤ ਪਰੇਸ਼ਾਨ ਕਰਦਾ ਹੈ ਉਹ ਇਹ ਹੈ ਕਿ ਕਈ ਵਾਰ ਦਸਮ ਗ੍ਰੰਥ ਨੂੰ ਗੁਰੂ ਜੀ ਦੇ ਵੱਲੋਂ ਨਹੀਂ ਕਿਸੇ ਹੋਰ ਲਿਖਾਰੀ ਵੱਲੋਂ ਸਿੱਖ ਤਵਾਰੀਖ ਖਰਾਬ ਕਰਨ ਵਾਸਤੇ ਲਿਖਣ ਦੀ ਗੱਲ ਆਉਂਦੀ ਹੈ। ਇਸ ਉੱਤੇ ਵੀ ਆਪ ਜੀ ਚਾਨਣਾ ਪਾਉਣਾ। ਇੰਨਾ ਕਹਿੰਦਾ ਹੋਇਆ ਮੈਂ ਆਪ ਜੀ ਤੋਂ ਇਜਾਜ਼ਤ ਚਾਹੁੰਦਾ ਹਾਂ। ਹੋਈ ਭੁੱਲ ਚੁੱਕ ਮਾਫ ਕਰਨਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੀ ਡਾਕਟਰ ਸਾਹਿਬ, ਅਸੀਂ ਸਭ ਤੋਂ ਪਹਿਲਾਂ ਵੀਰ ਮਨਮੀਤ ਸਿੰਘ ਜੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਉਹਨਾਂ ਨੇ ਸਾਨੂੰ ਆਸਟ੍ਰੇਲੀਆ ਤੋਂ ਲਿਖਿਆ ਹੈ, ਪਹਿਲੀ ਵਾਰ ਲਿਖਿਆ ਹੈ, ਸਟੂਡੈਂਟ ਨੇ ਜੀ, ਪਰ ਉਹਨਾਂ ਨੇ ਗੱਲਾਂ ਬੜੀਆਂ ਗੈਰ ਗੰਭੀਰ ਔਰ ਡੂੰਘਾਈ ਔਰ ਵਿਵਾਦ ਜੀ ਵਾਲੀਆਂ ਵੀ ਕੀਤੀਆਂ ਨੇ। ਹਾਲਾਂਕਿ ਮੈਂ ਇਸ ਲਈ ਨਹੀਂ ਕਹਿੰਦਾ ਕਿ ਵੀ ਉਹਨਾਂ ਨੇ ਕੋਈ ਨੈਗੇਟਿਵ ਵਿਵਾਦ ਕੀਤਾ ਹੈ, ਕੁਦਰਤੀ ਹੈ ਵੀ ਜਿਸ ਉਮਰ 'ਚੋਂ ਇਹ ਲੰਘ ਰਹੇ ਨੇ ਇਸ ਕਿਸਮ ਦੇ ਇਸ਼ੂ ਜਿਹੜੇ ਨੇ ਉਹਨਾਂ ਬਾਰੇ ਅੱਡ-ਅੱਡ ਜਿਹੜੇ ਵਿਚਾਰ ਹੈ ਉਹਨਾਂ ਨੂੰ ਉਹ ਪੜ੍ਹਦੇ ਨੇ ਜਾਂ ਉਸ ਨੂੰ ਸੁਣਦੇ ਨੇ ਤਾਂ ਉਹਨਾਂ ਦੇ ਵਿੱਚ ਇੱਕ ਦਵੰਦ ਜਾਂ ਇੱਕ ਵਿਚਾਰ ਮਨ ਦੇ ਵਿੱਚ ਸ਼ੰਕੇ ਵੀ ਆਉਂਦੇ ਨੇ ਜੀ। ਉਹਨਾਂ ਨੇ ਸਭ ਤੋਂ ਪਹਿਲਾਂ ਤਾਂ ਆਪਣੀ ਜਨਮ ਭੂਮੀ ਦੀ ਗੱਲ ਕੀਤੀ ਹੈ ਕਿ ਉਹ ਉੱਥੋਂ ਆਏ ਨੇ ਜਿਸ ਧਰਤੀ ਤੇ ਕਦੇ ਭਾਈ ਸੁੱਖਾ ਸਿੰਘ ਮਾੜੀ ਕੰਬੋਕੇ, ਭਾਈ ਮਤਾਬ ਸਿੰਘ ਮੀਰਾਕੋਟ ਨੇ ਮੱਸੇ ਰੰਗੜ ਦਾ ਸਿਰ ਵੱਢ ਕੇ ਲਿਆਂਦਾ ਸੀ। ਜ਼ਾਹਰ ਹੈ ਬੀਕਾਨੇਰ ਰਾਜਸਥਾਨ ਦੀ ਧਰਤੀ ਹੈ, ਗੁਰਦੁਆਰਾ ਬੁੱਢਾ ਜੋੜ ਕਿਉਂਕਿ ਪੁਰਾਣਾ ਉਹ ਇੱਕ ਜੋੜ ਸੀ ਜਾਂ ਛੱਪੜ ਸੀ ਜਿਸ ਦੇ ਕੰਢੇ ਸਿੰਘਾਂ ਨੇ ਮੁਕਾਮ ਕੀਤਾ ਸੀ। ਔਰ ਉੱਥੇ ਹੀ ਭਾਈ ਬਲਾਕਾ ਸਿੰਘ ਜਿਹੜੇ ਕਿ ਅੰਮ੍ਰਿਤਸਰ ਤੋਂ ਇਹ ਖਬਰ ਲੈ ਕੇ ਪਹੁੰਚੇ ਕਿ ਕਿਵੇਂ ਮੱਸਾ ਰੰਗੜ ਹਰਿਮੰਦਰ ਸਾਹਿਬ ਦੇ ਵਿੱਚ ਹੁੱਕਾ ਪੀਂਦਾ ਹੈ ਔਰ ਮੁਜਰੇ ਕਰਵਾ ਰਿਹਾ ਹੈ, ਕਿਵੇਂ ਅਪਮਾਨਿਤ ਕਰ ਰਿਹਾ। ਸੋ ਉਸ ਖਬਰ ਨੂੰ ਸੁਣ ਕੇ ਫਿਰ ਉਸ ਵੇਲੇ ਦੇ ਪੰਥ ਦੇ ਜਿਹੜਾ ਵੀ ਉੱਥੇ ਜੱਥਾ ਸੀ ਉਸ ਦੇ ਜਥੇਦਾਰ ਨੇ ਵੰਗਾਰ ਪਾਈ ਸੀ ਕਿ ਕੌਣ ਹਰਿਮੰਦਰ ਸਾਹਿਬ ਦੇ ਇਸ ਅਪਮਾਨ ਦਾ ਬਦਲਾ ਲਏਗਾ। ਤੇ ਭਾਈ ਸੁੱਖਾ ਸਿੰਘ, ਭਾਈ ਮਤਾਬ ਸਿੰਘ ਉੱਥੋਂ ਹੀ ਅਰਦਾਸਾਂ ਸੋਧ ਕੇ ਤੁਰੇ ਸਨ। ਔਰ ਸੰਗਤਾਂ ਦਰਸ਼ਕ ਸਾਡੇ ਇਸ ਇਤਿਹਾਸ ਤੋਂ ਵਾਕਫ ਨੇ ਕਿ ਕਿਵੇਂ ਉਹ ਫਿਰ ਮੱਸੇ ਰੰਗੜ ਦਾ ਸਿਰ ਵੱਢ ਕੇ ਲਿਜਾ ਕੇ ਉਹਨਾਂ ਨੇ ਉਸ ਧਰਤੀ ਦੇ ਉੱਤੇ ਆਪਣੇ ਜਥੇਦਾਰ ਦੇ ਪੈਰਾਂ 'ਚ ਸੁੱਟਿਆ ਸੀ ਕਿ ਵੀ ਆਹ ਹੈ ਦੁਸ਼ਟ ਜਿਹਨੇ ਅਪਮਾਨ ਕੀਤਾ ਸੀ ਔਰ ਉਸ ਨੂੰ ਅਸੀਂ ਸਜ਼ਾ ਦਿੱਤੀ। ਫਿਰ ਉਹਨਾਂ ਨੇ ਉਸ ਧਰਤੀ ਦੇ ਨਾਲ ਹੀ ਜੁੜੇ ਹੋਏ ਅਜੋਕੇ ਸੰਘਰਸ਼ ਦੇ ਯੋਧੇ ਭਾਈ ਗੁਰਜੰਟ ਸਿੰਘ ਰਾਜਸਥਾਨੀ ਦਾ ਜ਼ਿਕਰ ਕੀਤਾ ਹੈ, ਜਿਨ੍ਹਾਂ ਦੀ ਕਾਫੀ ਦੇਣ ਵੀ ਰਹੀ, ਕੰਟਰੀਬਿਊਸ਼ਨ ਵੀ ਰਹੀ ਔਰ ਉਹਨਾਂ ਨੇ ਸ਼ਹੀਦੀ ਪਾਈ ਜੀ। ਪਰ ਉਹਨਾਂ ਨੇ ਜਿਹੜੀ ਗੱਲ ਸਵਾਲਾਂ ਤੋਂ ਪਹਿਲਾਂ ਕਹੀ ਹੈ ਕਿ ਵੀ ਉਹ ਵਚਨਬੱਧ ਨੇ ਆਪਣੀ ਉਸ ਧਰਤੀ ਦੇ ਉਹਨਾਂ ਯੋਧਿਆਂ ਦੀ ਤਰ੍ਹਾਂ ਹੀ ਪੰਥ ਦੇ ਲਈ। ਬਾਕੀ ਉਹਨਾਂ ਕਿਹਾ ਵੀ ਗੁਰੂ ਜਾਣੇ 2 ਮਹੀਨੇ ਤੋਂ ਉਹ ਜੁੜੇ ਨੇ ਟੀਵੀ 84 ਨਾਲ।
ਔਰ ਉਹਨਾਂ ਦੇ ਜਿਹੜੇ ਦੋਵੇਂ ਹੀ ਸਵਾਲ ਨੇ ਉਹ ਕਾਫੀ ਗੰਭੀਰ ਚਰਚਾ ਜਾਂ ਲੰਬਾ ਵਕਤ ਮੰਗਦੇ ਨੇ ਵਿਚਾਰ ਦੇ ਲਈ, ਸੋ ਮੈਂ ਬਹੁਤੇ ਵੇਰਵੇ 'ਚ ਨਹੀਂ ਜਾਵਾਂਗਾ ਜੀ। ਪਹਿਲੀ ਗੱਲ ਤਾਂ ਉਹਨਾਂ ਨੇ ਇਹ ਕਿਹਾ ਵੀ ਅਸੀਂ ਇਸ ਲਈ ਪਛੜੇ ਹਾਂ ਔਰ ਇਸ ਲਈ ਅਸੀਂ ਖੁਆਰ ਹੋ ਰਹੇ ਹਾਂ ਕਿ ਸਾਡੀ ਤਾਰੀਖ ਜਾਂ ਸਾਡਾ ਇਤਿਹਾਸ ਵਿਗਾੜਿਆ ਗਿਆ ਜੀ। ਔਰ ਉਹਨਾਂ ਨੇ ਇਤਿਹਾਸ ਵਿਗਾੜਨ ਦੀ ਪਹਿਲੀ ਜਿਹੜੀ ਗੱਲ ਹੈ ਕਿ ਵੀ ਸਹੀ ਸਾਖੀ ਦੀ ਥਾਂ ਦੇ ਉੱਤੇ ਕਰਾਮਾਤਾਂ ਦੇ ਉੱਤੇ ਕਾਫੀ ਜ਼ੋਰ ਦਿੱਤਾ ਗਿਆ। ਉਹਦੇ 'ਚ ਵੀ ਉਹਨਾਂ ਨੇ ਜ਼ਿਕਰ ਕੀਤਾ ਹੈ ਕਿ ਕਿਵੇਂ ਗੁਰੂ ਨਾਨਕ ਸਾਹਿਬ ਦੀ ਮੱਕਾ ਯਾਤਰਾ ਜਾਂ ਸੱਪ ਦੀ ਛਾਂ ਔਰ ਜਿਵੇਂ ਜਿਹੜਾ ਇਤਿਹਾਸਕ ਵਾਕਿਆ ਕਿ ਬਾਬਾ ਬੁੱਢਾ ਜੀ ਨੇ ਗੁਰੂ ਅਰਜਨ ਸਾਹਿਬ ਦੇ ਮਹਿਲ ਮਾਤਾ ਗੰਗਾ ਜੀ ਨੂੰ ਵਰ ਦਿੱਤਾ ਪੁੱਤਰ ਦਾ ਜੀ ਔਰ ਗੁਰੂ ਹਰਗੋਬਿੰਦ ਸਾਹਿਬ ਦਾ ਜਨਮ ਹੋਇਆ। ਉਹਨਾਂ ਨੇ ਕਿਹਾ ਵੀ ਇਸ ਕਿਸਮ ਦੀਆਂ ਜਿਹੜੀਆਂ ਕਰਾਮਾਤਾਂ ਦੀ ਗੱਲ ਹੈ ਇਸ ਦੀ ਕੋਈ ਥਾਂ ਨਹੀਂ ਹੈ ਗੁਰੂ ਦੀ ਵਿਚਾਰਧਾਰਾ 'ਚ। ਔਰ ਉਹਨਾਂ ਨੇ ਕਿਹਾ ਵੀ ਸਿੱਖ ਵਿਚਾਰਧਾਰਾ ਮੁਤਾਬਕ ਤਾਂ ਕਰਾਮਾਤ ਕਹਿਰ ਦਾ ਨਾਂ ਹੈ ਜੀ। ਇਸ ਲਈ ਉਹਨਾਂ ਨੇ ਕਿਹਾ ਵੀ ਇਹ ਜਿਹੜਾ ਕਰਾਮਾਤਾਂ ਵਾਲੀ ਇਹ ਗੱਲ ਹੈ ਇਸ ਨੇ ਸਾਡਾ ਨੁਕਸਾਨ ਕੀਤਾ ਹੈ ਕਾਫੀ। ਜੀ ਜੀ। ਸਾਡੇ ਉਹਨਾਂ ਨੇ ਇਸ 'ਤੇ ਵਿਚਾਰ ਮੰਗੇ ਨੇ। ਦੇਖੋ ਇੱਕ ਗੱਲ ਬੜੀ ਸਪਸ਼ਟ ਹੈ ਕਿ ਜਦੋਂ ਅਸੀਂ ਗੁਰੂ ਸਾਹਿਬਾਨ ਜਾਂ ਬਾਕੀ ਮਜ਼ਹਬਾਂ ਵਾਲੇ ਵੀ ਹਜ਼ਰਤ ਮੁਹੰਮਦ ਸਾਹਿਬ ਹੋਣ ਇਸਲਾਮ ਦੇ ਬਾਨੀ ਜਾਂ ਜੀਸਸ ਕ੍ਰਾਈਸਟ ਹੋਣ ਕ੍ਰਿਸਚੀਅਨਿਟੀ ਦੇ ਬਾਨੀ, ਜੀ ਜੀ, ਉਹਨਾਂ ਦੀਆਂ ਡਿਵਾਈਨ ਜਾਂ ਰੱਬੀ ਸ਼ਖਸੀਅਤਾਂ ਦੇਖਦੇ ਹਾਂ, ਗੁਰੂ ਸਾਹਿਬਾਨ ਦੀਆਂ ਦੇਖਦੇ ਹਾਂ, ਇਸ 'ਚ ਕੋਈ ਸ਼ੱਕ ਨਹੀਂ ਹੈ ਕਿ ਗੁਰੂ ਸਾਹਿਬ ਨੇ ਕਰਾਮਾਤ ਨੂੰ ਆਧਾਰ ਬਣਾ ਕੇ ਆਪਣਾ ਜਿਹੜਾ ਫਲਸਫਾ ਹੈ ਉਹ ਦੇਣ ਦਾ ਯਤਨ ਨਹੀਂ ਕੀਤਾ। ਖੈਰ ਇਸ ਸੈਂਸ 'ਚ ਬਣਦੇ, ਲੇਕਿਨ ਜਦੋਂ ਜਿਹੜੇ ਰੱਬ ਨੂੰ ਸਮਰਪਿਤ ਜਾਂ ਰੱਬ ਦੀ ਬਖਸ਼ਿਸ਼ ਦੇ ਪਾਤਰ ਜਿਹੜੀ ਕਾਇਆ ਜਾਂ ਜਿਹਨੂੰ ਮਹਿਲ ਗੁਰੂ ਦੇ ਪਹੁੰਚੇ ਹੁੰਦੇ ਨੇ, ਉਸ ਗੁਰੂ ਕੇ ਹਜ਼ੂਰ ਹੁੰਦੇ ਨੇ, ਉਹ ਕੋਈ ਦੁਨਿਆਵੀ ਵਾਹ ਲੈਣ ਲਈ ਜਾਂ ਦੁਨਿਆਵੀ ਡਰ ਦੇ ਥੱਲੇ ਜਾਂ ਲੋਕਾਂ ਨੂੰ ਭਰਮਾਉਣ ਦੇ ਲਈ ਕਰਾਮਾਤ ਨਹੀਂ ਕਰਦੇ। ਉਹ ਸੁਤੇ ਸਿੱਧ ਉਹਨਾਂ ਦੀ ਡਿਵਾਈਨ ਪਰਸਨੈਲਿਟੀ ਦਾ ਹਿੱਸਾ ਹੁੰਦਾ ਜੀ। ਔਰ ਉਹ ਸੁਤੇ ਸਿੱਧ ਉਹਨਾਂ ਦੀ ਵਾਕ ਸਿੱਧੀ ਹੋਏ, ਉਹ ਜੋ ਗੱਲ ਕਹਿੰਦੇ ਨੇ ਉਹ ਸੱਚ ਹੁੰਦੀ ਹੈ। ਜਾਂ ਕੁਦਰਤ ਦੇ ਜਿਹੜੇ ਦੂਸਰੇ ਜੀਵ ਨੇ, ਸੱਪ ਹੈ ਜਾਂ ਕਈ ਥਾਵਾਂ 'ਤੇ ਈਵਨ ਸੰਤ ਅਤਰ ਸਿੰਘ ਜਾਂ ਉਹਨਾਂ ਦੇ ਇਸ ਕਿਸਮ ਦੀਆਂ ਸ਼ਖਸੀਅਤਾਂ ਦੇ ਨਾਲ ਵੀ ਜੁੜੀਆਂ ਕਹਾਣੀਆਂ ਨੇ ਕਿ ਕਿਵੇਂ ਜੰਗਲ ਦੇ ਵਿੱਚ ਤਪੱਸਿਆ ਕਰਦੇ ਨੇ, ਸ਼ੇਰ ਆਉਂਦਾ ਹੈ ਅਤੇ ਜਿਹੜਾ ਉਹ ਚੁੱਪ ਕਰਕੇ ਲੰਘ ਜਾਂਦਾ। ਹਾਲਾਂਕਿ ਕੋਈ ਇਸ ਦੇ ਉੱਤੇ ਸ਼ੰਕਾ ਵੀ ਕਰ ਸਕਦਾ, ਪਰ ਮੈਂ ਸਮਝਦਾ ਹਾਂ ਵੀ ਅਸੀਂ ਹਰ ਚੀਜ਼ ਨੂੰ, ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਇੱਕ ਤਾਂ ਹੈ ਕਿ ਭਾਈ ਆਓ ਅਸੀਂ ਤੁਹਾਨੂੰ ਜਲਵਾ ਦਿਖਾਉਂਦੇ ਹਾਂ ਕਿ ਇੱਕ ਹੱਥ 'ਚ ਪਾਵਾਂਗੇ ਦੂਜੇ 'ਚ ਇਹ ਨਿਕਲੇਗਾ, ਅਤੇ ਉਸ ਜ਼ੋਰ ਦੇ ਨਾਲ ਜਿਵੇਂ ਜੋਗੀ ਜਾਂ ਸਿੱਧ ਆਪਣੀਆਂ ਕਰਾਮਾਤਾਂ ਦੇ ਜ਼ੋਰ ਨਾਲ ਲੋਕਾਂ ਨੂੰ ਭਰਮਾਉਂਦੇ ਸਨ, ਡਰਾਉਂਦੇ ਸਨ, ਗੁਰੂ ਸਾਹਿਬ ਨੇ ਉਸ ਵਿਚਾਰਧਾਰਾ ਦਾ ਖੰਡਨ ਕੀਤਾ ਜੀ ਜੀ। ਪਰ ਗੁਰੂ ਸਾਹਿਬ ਖੁਦ ਜਿਹੜਾ ਇੱਕ ਬਾਬਾ ਅਕਾਲ ਰੂਪ, ਦੂਜਾ ਰਬਾਬੀ ਮਰਦਾਨਾ, ਹੁਣ ਜਿਹੜਾ ਅਕਾਲ ਰੂਪ ਹੈ ਜਾਂ ਸਤਿਗੁਰ ਨਾਨਕ ਪ੍ਰਗਟਿਆ ਜਿਹੜਾ ਰੂਪ ਆਪ ਨਾਰਾਇਣ ਕਲਾਧਾਰ ਜਗ ਮੈਂ ਪਰਵਰਿਓ, ਸੋ ਉਹਨਾਂ ਸ਼ਖਸੀਅਤਾਂ ਦੇ ਨਾਲ ਸੁਤੇ ਸਿੱਧ ਜਿਹੜਾ ਤਬਦੀਲੀ ਜਾਂ ਕੁਛ ਐਸਾ ਹੋਣਾ, ਉਹ ਬੇਸ਼ੱਕ ਪੰਜਾ ਸਾਹਿਬ ਪਹਾੜ ਨੂੰ ਹੱਥ ਦੇ ਨਾਲ ਰੋਕਣ ਦੀ ਗੱਲ ਹੈ, ਉਹ ਬੇਸ਼ੱਕ ਕੌੜੇ ਰਿੱਠਿਆਂ ਦਾ ਮਿੱਠੇ ਹੋਣ ਦੀ ਗੱਲ ਹੈ, ਜਾਂ ਸੱਪ ਦੀ ਛਾਂ ਜਾਂ ਦੂਸਰੀਆਂ ਜਿਹੜੀਆਂ ਉਹਨਾਂ ਨੇ ਗੱਲ ਕਹੀ ਹੈ ਉਸ ਦਾ ਤਾਲੁਕ ਹੈ। ਇਹਨੂੰ ਅਸੀਂ ਇਹ ਨਹੀਂ ਕਹਿ ਸਕਦੇ ਕਿ ਜੀ ਇਹ ਕੋਈ ਉਹਨਾਂ ਨੇ ਜ਼ਾਹਰਾ ਕਰਾਮਾਤ ਦਿਖਾਈ ਹੈ ਲੋਕਾਂ ਨੂੰ ਭਰਮਾਉਣ ਦੇ ਲਈ ਜਾਂ ਲੋਕਾਂ ਦੇ ਰੋਹ ਪਾਉਣ ਦੇ ਲਈ। ਇਹ ਰੱਬ ਦੇ ਬੰਦਿਆਂ ਦੇ ਅੰਦਰ ਰਿੱਧੀਆਂ ਸਿੱਧੀਆਂ ਤਿਸ ਪਾਤਸ਼ਾਹ ਲੱਗੀਆਂ ਫਿਰਨ ਜਿਨ ਹਰ ਨਾਮ ਪਿਆਰਾ, ਜਿਨ੍ਹਾਂ ਦਾ ਨੂੰ ਵਾਹਿਗੁਰੂ ਦਾ ਨਾਮ ਪਿਆਰਾ ਹੁੰਦਾ ਹੈ, ਇਸ ਕਿਸਮ ਦੀਆਂ ਚੀਜ਼ਾਂ ਜਿਹੜੀਆਂ ਨੇ ਉਹ ਤਾਂ ਉਹਨਾਂ ਦੇ ਪਿੱਛੇ ਲੱਗੀਆਂ ਹੁੰਦੀਆਂ। ਪਰ ਗੁਰੂ ਸਾਹਿਬ ਨੇ ਸਿੱਖ ਨੂੰ ਉਹਨਾਂ ਦੇ ਦਾਸ ਨਹੀਂ ਬਣਾਇਆ, ਚੇਰੀ ਦੇ ਦਾਸ ਨਹੀਂ ਬਣਾਇਆ, ਸਵਾਮੀ ਦੇ ਨਾਲ ਹੀ ਜੋੜਿਆ, ਵਾਹਿਗੁਰੂ ਦੇ ਨਾਲ ਹੀ ਜੋੜਿਆ, ਔਰ ਅਕਾਲ ਪੁਰਖ ਦੀ ਇਬਾਦਤ ਇੱਕ ਅਕਾਲ ਪੁਰਖ ਦੇ ਨਾਲ ਹੀ ਜੋੜਿਆ। ਸੋ ਸਾਡਾ ਫੋਕਸ ਇਹ ਠੀਕ ਹੈ ਵੀ ਕਈ ਵਾਰ ਕੁਛ ਪ੍ਰਚਾਰਕ ਜਾਂ ਲਿਖਾਰੀ ਇਸ ਪਾਠ ਨੂੰ, ਜਿਹਨੂੰ ਤੁਸੀਂ ਕਰਾਮਾਤ ਕਹਿ ਲਓ ਜਾਂ ਸੁਤੇ ਸਿੱਧ ਗੁਰੂ ਦੀ ਉਸ ਡਿਵਾਈਨ ਸ਼ਖਸੀਅਤ ਦਾ ਜਿਹੜਾ ਹੈ ਉਹ ਕਹਿ ਲਓ, ਉਸ ਦਾ ਪ੍ਰਗਟਾਵਾ ਜਿਹੜਾ ਉਸ ਤਰ੍ਹਾਂ ਹੀ ਹੁੰਦਾ, ਉਹਦੇ 'ਤੇ ਜ਼ਿਆਦਾ ਜ਼ੋਰ ਦਿੰਦੇ ਨੇ। ਅਸੀਂ ਕੋਈ ਡਿਨਾਇਲ 'ਚ ਵੀ ਨਹੀਂ ਹੈ ਇਸ ਗੱਲ ਦੇ, ਬਟ ਐਟ ਦਾ ਸੇਮ ਟਾਈਮ ਅਸੀਂ ਸਮਝਦੇ ਹਾਂ ਵੀ ਜਿਹੜਾ ਫੋਕਸ ਹੈ ਉਹ ਗੁਰੂ ਸਾਹਿਬ ਦੇ ਮੈਸੇਜ 'ਤੇ ਹੋਣਾ ਚਾਹੀਦਾ। ਇੱਕ ਅਕਾਲ ਪੁਰਖ, ਇਬਾਦਤ, ਦੁੱਖ ਸੁੱਖ ਨੂੰ ਬਰਾਬਰ ਕਰਕੇ ਜਾਣਨਾ, ਸਰਬੱਤ ਦਾ ਭਲਾ ਮੰਗਣਾ, ਨਾ ਕਿ ਦੂਸਰੇ ਪਾਸੇ। ਉਹਦੇ 'ਚ ਉਹਨਾਂ ਨੇ ਜਿਵੇਂ ਬਾਬਾ ਮਾਨੋ ਚਾਲ ਦੀ ਗੱਲ ਵੀ ਕੀਤੀ ਕਿ ਉਹਨਾਂ ਨੇ ਜਿਹੜਾ ਆਪਣੀ ਮਾਤਾ ਦੇ ਨੇ ਜਦੋਂ ਪੁੱਛਿਆ ਕਿ ਤੁਸੀਂ ਮੜੀ ਕਿਉਂ ਤੋੜੀ ਆ, ਉਹਨਾਂ ਨੇ ਕਿਹਾ ਗੁਰੂ ਨੇ ਕਿਰਪਾਨ ਦਿੱਤੀ ਹੋਈ ਹੈ,
ਜੇ ਮੈਂ ਮੁਰਦੇ ਤੋਂ ਹੀ ਡਰਨਾ ਹੈ ਮੜੀ ਤੋਂ, ਤਾਂ ਫਿਰ ਇਹ ਕਿਰਪਾਨ ਦਾ ਕੋਈ ਫਾਇਦਾ ਨਹੀਂ। ਇਹ ਵੀ ਬਿਲਕੁਲ ਠੀਕ ਗੱਲ ਹੈ, ਔਰ ਇਸ ਬਾਰੇ ਤਾਂ ਸਪਸ਼ਟ ਦਿਸ਼ਾ ਨਿਰਦੇਸ਼ ਨੇ ਕਿ ਜੇ 10ਵੇਂ ਪਾਤਸ਼ਾਹ ਨੇ ਫਰਮਾਇਆ ਕਿ ਗੌਰ ਮੜੀ ਮੱਠ ਭੂਲ ਨਾ ਮਾਨੇ, ਕਿ ਖਾਲਸਾ ਹੀ ਉਹ ਹੈ ਕਿ ਗੌਰਾਂ ਤੇ ਮੜੀਆਂ ਤੇ ਮੱਠਾਂ ਤੇ ਜਾ ਕੇ ਨੱਕ ਨਹੀਂ ਰਗੜੇਗਾ। ਔਰ ਦੂਸਰਾ ਸਵਾਲ ਜਿਹੜਾ ਉਹਨਾਂ ਦਾ ਜਿਹੜਾ ਦਸਮ ਗ੍ਰੰਥ ਰਿਲੇਟਡ ਹੈ ਕਿ ਵੀ ਉਹਨਾਂ ਨੇ ਇਹ ਭੁਲੇਖਾ ਪਾਉਣ ਦੇ ਲਈ, ਦੇਖੋ ਇਸ ਬਾਰੇ ਵੀ ਸਾਡੀ ਪੋਜੀਸ਼ਨ ਸ਼ੁਰੂ ਤੋਂ ਬੜੀ ਸਪਸ਼ਟ ਹੈ। ਹਾਲਾਂ ਅਸੀਂ ਕਿਸੇ ਵਿਵਾਦ ਦਾ ਹਿੱਸਾ ਨਹੀਂ ਬਣਨਾ ਚਾਹੁੰਦੇ। ਅਸੀਂ ਤਾਂ ਇਹ ਕਹਿੰਦੇ ਹਾਂ ਵੀ ਜੇ ਸਾਰੀ ਦਸਮ ਗ੍ਰੰਥ ਦੀ ਰਚਨਾ ਵੀ ਕਲਗੀਧਰ ਪਾਤਸ਼ਾਹ ਦੀ ਹੋਏ ਤੇ ਜਿਨ੍ਹਾਂ ਦੀ ਉਹ ਹੈ, ਉਹ ਤਾਂ ਜਾਣ ਲੱਗਿਆ ਕਹਿ ਗਏ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਸੋ ਸਾਡੇ ਲਈ ਗੁਰੂ ਗ੍ਰੰਥ ਸਾਹਿਬ ਚਵਰ ਛਤਰ ਤਖਤ ਦੇ ਮਾਲਕ ਨੇ, ਉਹ ਸਾਡੇ ਜ਼ਾਹਰਾ ਜ਼ਹੂਰ ਗੁਰੂ ਨੇ। ਬਾਕੀ ਦਸ਼ਮੇਸ਼ ਪਿਤਾ ਦੀਆਂ ਬਾਣੀਆਂ, ਜਾਪ ਸਾਹਿਬ, ਸਵਈਏ ਸਾਡੇ ਨਿਤਨੇਮ ਦਾ ਹਿੱਸਾ ਨੇ। ਚੌਪਈ ਸਾਹਿਬ ਅਸੀਂ ਉਸ ਦੇ ਉੱਤੇ ਪੂਰੀ ਅਮੰਨਾ ਰੱਖਦੇ ਹਾਂ, ਔਰ ਅਸੀਂ ਸਮਝਦੇ ਹਾਂ ਵੀ ਇਸ ਕਿਸਮ ਦੇ ਵਿਸ਼ੇ ਜਿਨ੍ਹਾਂ ਦੇ ਬਾਰੇ ਕਿਤੇ ਵਾਦ ਵਿਵਾਦ ਹੈ ਜਾਂ ਦੋ ਰਾਵਾਂ ਨੇ, ਜਦੋਂ ਕੌਮ ਦੇ ਕੋਲ ਆਪਣਾ ਘਰ ਖਾਲਿਸਤਾਨ ਹੋਏਗਾ, ਸਾਡੇ ਵਿਦਵਾਨ, ਸਕਾਲਰ, ਪ੍ਰੋਫੈਸਰ, ਮਹਾਂਪੁਰਖ ਜਿਹੜੇ ਵੀ ਹੋਰ ਟਕਸਾਲਾਂ ਸੰਪਰਦਾਵਾਂ, ਉਹ ਬੈਠ ਕੇ ਦਿਨਾਂ ਬਦੀ ਨਵੇਂ ਸਬੂਤਾਂ ਦੇ ਆਧਾਰ ਤੇ ਜਾਂ ਜੋ ਵਿਚਾਰ ਉਹਨਾਂ ਦੇ ਨੇ, ਕੋਈ ਉਸ ਬਾਰੇ ਹੋਰ ਜੇ ਫੈਸਲਾ ਲੈਣਾ ਚਾਹਣ ਤਾਂ ਉਹਨਾਂ ਨੂੰ ਉਹ ਹੱਕ ਹੋਏਗਾ। ਪਰ ਇਹ ਗੱਲ ਸਪਸ਼ਟਤਾ ਨਾਲ ਸਿੱਖ ਰਹਿਤ ਮਰਿਆਦਾ 'ਚ ਹੈ ਕਿ ਗੁਰਬਾਣੀ ਇੱਕ ਓੰਕਾਰ ਤੋਂ 18, 10, 20 ਤੱਕ ਮੁਕੰਮਲ ਸਾਡੇ ਲਈ ਜ਼ਾਹਰਾ ਜ਼ਹੂਰ ਜਾਗਤ ਗੁਰੂ ਨੇ, ਔਰ ਇਸ ਦੇ ਵਿੱਚ ਕੋਈ ਤਬਦੀਲੀ ਨਹੀਂ ਹੋ ਸਕਦੀ। ਬਾਕੀ ਵਿਸ਼ਿਆਂ ਦੇ ਉੱਤੇ ਪੰਥ ਨੂੰ ਇਹ ਹੱਕ ਹੈ ਕਿ ਉਹ ਕੋਈ ਵੀ ਫੈਸਲੇ ਲੈ ਸਕਦੇ ਨੇ। ਸੋ ਅਸੀਂ ਇਸ ਡਿਬੇਟ ਨੂੰ ਇੱਥੇ ਐਂਡ ਕਰਦੇ ਹਾਂ, ਔਰ ਵੀਰ ਮਨਮੀਤ ਸਿੰਘ ਜੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਕਿ ਉਹਨਾਂ ਨੇ ਸਾਨੂੰ ਲਿਖਿਆ ਔਰ ਬੜੇ ਚੰਗੇ ਢੰਗ ਨਾਲ ਉਹਨਾਂ ਨੇ ਆਪਣੇ ਵਿਚਾਰ ਆਪਣੀ ਲਿਖਤ ਰਾਹੀਂ ਇਜ਼ਹਾਰ ਕੀਤੇ ਨੇ, ਔਰ ਉਹਨਾਂ ਨੇ ਦੀ ਪਹਿਲੀ ਲਿਖਤ ਅਸੀਂ ਆਸ ਕਰਦੇ ਹਾਂ ਵੀ ਅੱਗੋਂ ਵੀ ਸਾਨੂੰ ਉਹ ਲਿਖਦੇ ਰਹਿਣ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ। ਵੀਅਰਸ, ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਛੋਟੇ ਬ੍ਰੇਕ ਤੋਂ ਬਾਅਦ।